व्यूअर्स वेलकम बैक ऑन प्रोग्राम व्यूअर्स इन वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਸਟਮ ਡਿਪਾਰਟਮੈਂਟ ਵੱਲੋਂ ਨਿਊ ਜਰਸੀ ਸਥਿਤ ਕੁਝ ਗੁਜਰਾਤੀ ਵਪਾਰੀਆਂ ਵੱਲੋਂ ਲੱਖਾਂ ਡਾਲਰਾਂ ਦਾ ਚੂਨਾ ਲਾਉਣ ਦਾ ਕੇਸ ਬੇਨਕਾਬ ਕੀਤਾ ਗਿਆ ਹੈ ਔਰ ਇਹ ਜੁਐਲਰੀ ਦੇ ਵਪਾਰੀ ਭਾਰਤ ਤੋਂ ਟਰਕੀ ਰਾਹੀਂ ਸਾਊਥ ਕੋਰੀਆ ਤੱਕ ਜੁਐਲਰੀ ਮੰਗਵਾਉਂਦੇ ਸਨ ਅਤੇ ਅਮਰੀਕਾ ਨੂੰ ਬਿਨਾਂ ਟੈਕਸ ਦਿੱਤੇ ਕਈ ਸਾਲਾਂ ਤੋਂ ਇਹ ਗੰਦਾ ਵਪਾਰ कर रहे सन। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ और ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ और ਗੁਰਬਾਣੀ ਉਚਾਰਨ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਨਿਰਾਦ ਚੌਧਰੀ ਨਾਂ ਦੇ ਇੱਕ ਬੰਗਾਲੀ ਆਥਰ ਹੋਏ ਨੇ, ਆਲਮੋਸਟ 99 ਸਾਲ ਦੀ ਉਮਰ 'ਚ ਉਹਨਾਂ ਦੀ ਯੂਕੇ 'ਚ ਮੌਤ ਹੋਈ। ਬੜਾ ਫਰੈਂਕਲੀ ਬਿਆਨ ਕਰਨ ਵਾਲਾ ਉਹਨੇ ਇੱਕ ਥਾਂ ਨਿਰਾਦ ਚੌਧਰੀ ਨੇ ਕਿਹਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਹਿੰਦੁਸਤਾਨੀ ਜਿਹੜਾ ਉਹਦੇ ਜੀਨ ਦੇ ਵਿੱਚ ਕਰਪਸ਼ਨ ਹੈ, ਹੋ ਹੀ ਨਹੀਂ ਸਕਦਾ। ਅਤੇ ਇੱਥੇ ਵੀ ਜਦੋਂ ਮੈਂ ਇਹ ਗੁਜਰਾਤੀ ਵਪਾਰੀ, ਸਿੰਧੀ ਵਪਾਰੀ, ਦੂਜੇ ਤੀਜੇ ਵੱਡੀਆਂ ਫਰਮਾਂ ਇੱਧਰ ਉੱਧਰ, ਤਾਂ ਮੈਨੂੰ ਇਹ ਹੁੰਦਾ ਕਿ ਵੀ ਇਹ ਅਮਰੀਕਨ ਜਾਂ ਦੂਸਰੇ ਇਹਨਾਂ ਨੂੰ ਕਦੋਂ ਸਮਝ ਆਏਗੀ ਕਿ ਵੀ ਇਹ ਸਾਰਿਆਂ ਦੇ ਧੰਦੇ ਦੇ ਪਿੱਛੇ ਇੱਕ ਜਿਹਨੂੰ ਕਹਿੰਦੇ ਨੇ ਖੋਲ ਮੇ ਪੋਲ ਹੈ, ਪੋਲ ਮੇ ਫਿਰ ਖੋਲ ਹੈ, ਖੋਲ ਮੇ ਫਿਰ ਪੋਲ ਹੈ, ਵੀ ਇਹਨਾਂ ਦੇ ਤਾਂ ਇੰਨੀਆਂ ਪਰਤਾਂ ਨੇ, ਇਹ ਬੇਈਮਾਨੀ ਦਾ ਸਿਖਰ ਨੇ ਔਰ ਇਹ ਉਸ ਬੇਈਮਾਨੀ ਦੇ ਸਹਾਰੇ ਹੀ ਆਪਣਾ ਧੰਦਾ ਕਰਦੇ ਨੇ। ਔਰ ਖਬਰਾਂ ਤਾਂ ਹੁਣ ਇਸ ਨਾਲ ਜੁੜੀਆਂ ਕਿੰਨੀਆਂ ਹੀ ਨੇ। ਜੇ ਅਸੀਂ ਡਰੱਗ ਜਿਵੇਂ ਪੰਜਾਬ ਨੂੰ ਤਾਂ ਉੜਤਾ ਪੰਜਾਬ ਤੇ ਫਲਾਣਾ ਕਰਕੇ ਬਦਨਾਮ ਕੀਤਾ, ਹੁਣ ਜਿਹੜੀ ਗੁਜਰਾਤ ਦੀ ਅਡਾਨੀ ਪੋਰਟ ਹੈ ਉਹ ਅਡਾਨੀ ਓਨ ਕਰਦਾ। ਔਰ 3 ਦਿਨ ਪਹਿਲਾਂ ਸੀ ਬੋਟ ਵਿਦ ਡਰੱਗਸ ਵਰਥ 1000 ਕਰੋੜ ਕਾਟ ਆਫ ਗੁਜਰਾਤ ਫੋਰਹੈਡ। ਹੁਣ ਸਾਰਾ ਹੀ ਜੋ ਸਾਧਨ ਨੇ ਜਾਂ ਦੂਜੇ ਨੇ ਜਿਵੇਂ, ਔਰ ਉਹੀ ਨਿਖਲ ਗੁਪਤਾ ਹੈ ਜਿਹਦੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗੀ ਹੈ ਚੈੱਕ ਰਿਪਬਲਿਕ ਤੋਂ, ਉਹ ਵੀ ਡਰੱਗ ਡੀਲਰ ਇੰਟਰਨੈਸ਼ਨਲ ਜਿਹਦੇ ਖਿਲਾਫ ਗੁਜਰਾਤ 'ਚ ਕੇਸ ਸੀ, ਉਹਨੂੰ ਮਾਫੀ ਦੇ ਕੇ ਔਰ ਕਿਵੇਂ ਉਹਨੂੰ ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਇਸਤੇਮਾਲ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਈਵਨ ਰਸ਼ੀਆ ਦੇ ਹਵਾਲੇ ਨਾਲ ਕਿਵੇਂ ਇੰਡੀਅਨ ਕੰਪਨੀਆਂ ਨੇ ਜਿਹੜੀ ਸੈਂਕਸ਼ਨਸ ਲਾਈਆਂ ਉਹਨੂੰ ਬਾਈਪਾਸ ਕਰਕੇ ਕਿਵੇਂ ਰਸ਼ੀਆ ਤੱਕ ਪਹੁੰਚੇ। ਇਹ ਵੀ ਖਬਰ ਹੈ ਗਵਰਨਮੈਂਟ ਐਗਜ਼ਾਮਿਨਿੰਗ ਇੰਡੀਅਨ ਟੈਕ ਕੰਪਨੀ ਇਨ ਯੂਰਪੀਅਨ ਯੂਨੀਅਨ US sanctions list. SI2 microsystem named by European Union for Russia dealings is also a partner with Mighty for Chennai project. ਕਿ ਵੀ ਇੱਧਰੋਂ ਉੱਧਰ ਰਲੇ ਹੋਏ ਨੇ, ਉੱਧਰੋਂ ਇੱਧਰ ਰਲੇ ਹੋਏ ਨੇ। ਜਿਹੜੀ ਖਬਰ ਅੱਜ ਮੇਨ ਹੈ ਔਰ ਕਾਫੀ ਨਿਊਯਾਰਕ ਔਰ ਸਾਰੇ ਪਾਸੇ ਪ੍ਰੋਮੀਨੈਂਟ ਅਖਬਾਰਾਂ 'ਚ ਲੱਗੀ ਹੈ, US Customs investigates jewelry companies in Surat and Mumbai over alleged tariff evasion by a New York jeweler. ਹੁਣ ਬੇਸਡ ਨਿਊਯਾਰਕ ਦੇ ਵਿੱਚ ਹੈ। ਮੋਨਿਸ਼ ਕੁਮਾਰ, ਕਿਰਨ ਕੁਮਾਰ ਦੋਸ਼ੀ ਸ਼ਾਹ 39 ਸਾਲਾਂ ਦਾ, ਮਲਟੀ-ਮਿਲੀਅਨ ਡਾਲਰ ਦੀ ਬਿਜ਼ਨਸ ਜਿਹੜੀ ਉਹਨੇ ਜੁਐਲਰੀ, ਕਿਉਂਕਿ ਇੱਥੇ ਬਹੁਤ ਸਾਰਾ ਇੰਡੀਆ ਦੇ ਵਿੱਚ ਜਾਂ ਇਜ਼ਰਾਈਲ ਦਾ ਹੁਣ ਕੰਪੀਟੀਸ਼ਨ ਹੈ ਡਾਇਮੰਡ, ਔਰ ਹੁਣ ਬੇਸ਼ੱਕ ਅਮਰੀਕਾ 'ਚ ਆਰਟੀਫਿਸ਼ੀਅਲ ਜੁਐਲਰੀ ਜ਼ਿਆਦਾ ਚੱਲਦੀ ਹੈ, ਲੇਕਿਨ ਅਜੇ ਵੀ ਇੰਡੀਆ ਔਰ ਇਜ਼ਰਾਈਲ ਕੰਪੀਟ ਕਰਦੇ ਨੇ ਦੁਨੀਆ ਦੇ ਵਿੱਚ ਡਾਇਮੰਡਸ ਔਰ ਜੁਐਲਰੀ ਦੇ। ਹੁਣ ਕਿਉਂਕਿ ਟੈਕਸ ਦੇਣਾ ਪੈਂਦਾ ਹੈ, ਹੁਣ ਇਹਨੇ ਇਹ ਜਿਹੜਾ ਕਿਰਨ ਕੁਮਾਰ ਦੋਸ਼ੀ ਸ਼ਾਹ 39 ਸਾਲਾਂ ਦਾ, ਇਹਨੇ ਕਿਸ ਹੱਦ ਤੱਕ ਮਾਲ ਪ੍ਰੈਕਟਿਸਿਸ ਕੀਤੀਆਂ, ਕਿਉਂਕਿ ਅਮਰੀਕਨਾਂ ਦਾ ਜਿਹੜਾ ਸਟਿੰਗ ਆਪਰੇਸ਼ਨ ਹੁੰਦਾ ਉਹ 1-2 ਦਿਨਾਂ 'ਚ ਨਹੀਂ ਹੁੰਦਾ। 2015 ਤੋਂ ਇਹਨੂੰ ਫੋਲੋ ਕਰ ਰਹੇ ਸੀ ਕਿ 2015 ਤੋਂ 2023 ਤੱਕ ਕਿਵੇਂ ਇਹਨੇ ਸ਼ਿਪਮੈਂਟਸ ਟਰਕੀ ਤੋਂ ਮੰਗਵਾਉਣੀਆਂ, ਫਿਰ ਸਾਊਥ ਕੋਰੀਆ। ਹੁਣ ਸਾਊਥ ਕੋਰੀਆ ਨਾਲ ਅਮਰੀਕਾ ਦੀ ਫੇਵਰੇਬਲ ਟ੍ਰੇਡ ਡੀਲ ਹੈ, ਹੁਣ ਉੱਥੋਂ ਲੇਬਲ ਆ ਦੇਣੇ, ਫਿਰ ਉੱਥੇ ਸਾਊਥ ਕੋਰੀਆ ਦੇ ਲੇਬਲ ਕਿ ਜਿਵੇਂ ਓਰੀਜੀਨੇਟ ਹੀ ਸਾਊਥ ਕੋਰੀਆ 'ਚੋਂ ਹੋਇਆ, ਤਾਂ ਕਿ ਇਹ ਸਾਰਾ ਜਿਹੜਾ ਤੁਸੀਂ ਟੈਕਸ ਚੋਰੀ ਬਚਾ ਰਹੇ ਹੋ। ਡਾਕੂਮੈਂਟ ਸੁਜੈਸਟ ਏ ਕੰਸਰਟਡ ਐਫਰਟ to relabel products as originating from South Korea, thereby sidestepping tariffs amounting to approximately 5.5% upon entry into United States. ਉਹ ਸਾਰੇ ਚੋਂ ਬਚ ਕੇ ਨਿਕਲ ਗਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਕੱਲਾ ਇੱਥੋਂ ਤੱਕ ਨਹੀਂ ਸੀ ਕਿ ਉਹਨੇ ਅਨਲਾਇਸੈਂਸਡ ਮਨੀ ਟਰਾਂਸਮਿਟਿੰਗ ਬਿਜ਼ਨਸ ਯੂਟੀਲਾਈਜ਼ਿੰਗ ਹਿਜ਼ ਜੂਲਰੀ ਕੰਪਨੀਜ਼ ਇਨ ਨਿਊਯਾਰਕ ਸਿਟੀ, ਔਰ ਫਿਰ ਇਹ ਸਾਰੇ ਦੇ ਵਿੱਚ ਉਹਨਾਂ ਦਾ ਸ਼ਾਹ ਕੰਪਨੀਜ਼ ਅਲੈਜਡਲੀ ਟਰਾਂਸਫਰਿੰਗ ਓਵਰ $11 million to a co-conspirator, ਔਰ ਇਸ ਲੈਵਲ ਦੀ ਬਿਜ਼ਨਸ ਜਾਂ ਮਨੀ ਟਰਾਂਸਫਰ 10-10 ਮਿਲੀਅਨ ਐਵਰੀ ਡੇ। ਜਦੋਂ ਇਸ ਲੈਵਲ ਦਾ ਧੋਖਾ ਚੱਲ ਰਿਹਾ, ਉਹਦੇ ਐਡੀਸਨ ਬੇਸਡ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਬਾਕੀ ਵੀ ਕੋ ਕੰਸਪੀਟਰ ਨੇ ਇਹਦੇ ਨਾਲ, ਆਲ ਬੇਸਡ ਇਨ ਐਡੀਸਨ। ਐਡੀਸਨ ਗੁਜਰਾਤੀਆਂ ਦਾ ਹੈਡਕੁਆਟਰ ਹੈ ਇੱਥੇ ਨਿਊ ਜਰਸੀ 'ਚ।
purportedly channeled more than $8 million to Shah's companies with a total exceeding 26 million transferred among them. ਹੁਣ ਤੁਸੀਂ ਇਹ ਗੱਲ ਕਰੋ, ਅਸੀਂ ਤਾਂ ਪੈਨੀਆਂ ਗਿਣਨ ਵਾਲੇ ਲੋਕ ਹੈ, ਇਸ ਲੈਵਲ ਦੇ ਉੱਤੇ ਚੂਨਾ ਲਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸੈਂਟਰਲ ਟੂ ਥੀਜ਼ ਆਪਰੇਸ਼ਨਸ ਵਾਸ ਦਾ ਲੈਵਿੰਗ ਫੀਸ, ਔਰ ਇਹ ਸਾਰੀ ਅੱਗੇ ਟੈਕਨੀਕਲ ਡੀਟੇਲ ਹੈ। ਸੋ ਇਦਾਂ ਦੀ ਜਦੋਂ ਮੈਂ ਖਬਰ ਦੇਖਦਾ ਫਿਰ ਨਿਰਾਜ ਚੌਧਰੀ ਜਿਹੜਾ ਵਿਚਾਰਾ ਉਹ ਜਾਣ ਲੱਗੇ ਕਹਿ ਗਿਆ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਔਰ ਹਰ ਇੱਕ ਖਬਰ ਸਾਬਤ ਕਰਦੀ ਹੈ ਕਿ ਹਾਊ ਟਰੂ ਨਿਰਾਜ ਚੌਧਰੀ ਇਜ਼। ਬਿਲਕੁਲ ਬਿਲਕੁਲ ਜੀਰਾ ਸਾਹਿਬ, ਹੁਣ ਆਪਾਂ ਆਪਣੇ ਵੀ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਜਿਤ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਸਹੀ, ਸਾਡੇ ਲੋਕਾਂ ਨੂੰ ਸਾਦੀ ਸੋਚ ਤੇ ਪਰਪੱਕ ਅਤੇ ਤਰਕਸ਼ੀਲ ਸੋਚ ਵੱਲ ਆਉਣਾ ਚਾਹੀਦਾ ਹੈ, ਜੋ ਕਿ ਸਮੇਂ ਦੀ ਲੋੜ ਹੈ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਿਤ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਦਾ ਵੀਜ਼ਾ ਲੈਣ ਦੀ ਕੋਈ ਲੋੜ ਨਹੀਂ ਹੈ। ਤਜਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਸਪਾਲ ਸਿੰਘ, ਦੇਗ ਤੇਗ ਫਤਿਹ ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਐਮ ਕੌਰ ਜੀ ਗੁਰੂ ਫਤਿਹ ਸਾਰੇ ਵੀਰਾਂ ਭੈਣਾਂ ਨੂੰ ਜੀ। ਐਂਡ ਫਿਰ ਇਸ ਤਰ੍ਹਾਂ ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਕਾਲਾ ਸਿੰਘ ਜੀ, ਫਿਰ ਐਮ ਕੌਰ ਜੀ, ਫਿਰ ਹੈਗੇ ਨੇ ਸਤਨਾਮ ਔਜਲਾ, ਔਰ ਇਹ ਸਾਨੂੰ ਸਾਰੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਰਮਿੰਦਰ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਅਤੇ TV 84 ਦੇ ਚੈਨਲ ਦੇ ਲਾਈਵ ਸ਼ੋਅ ਦੇਖ ਰਹੇ ਖਾਲਸਾਨੀ ਭੈਣਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸੋਨੂ ਜੱਜ ਕਹਿੰਦੇ ਲਾਜਵਾਬ ਗੱਲਾਂ ਡਾਕਟਰ ਸਾਹਿਬ ਜੀ। ਮੇਰੀ ਭੈਣ ਨੀਲਮ ਕੌਰ ਜੀ ਲਵ ਫਰੋਮ ਕੁਵੈਤ ਕਹਿੰਦੇ ਨੇ। ਐਂਡ ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ, ਦਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਕਹਿੰਦੇ ਨੇ ਘਰ ਦੇ ਸਾਰੇ ਜੀ ਦੇਖ ਰਹੇ ਹਾਂ ਤੁਹਾਡਾ ਸ਼ੋਅ। ਐਂਡ ਇਸੇ ਤਰ੍ਹਾਂ ਜਸਪੀਰ ਸਿੰਘ ਜੀ ਔਰ ਗੁਰਮੁਖ ਸਿੰਘ ਗੁਰਮੁਖ ਜੀ ਵੀ ਆਏ ਨੇ ਔਰ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਸ਼ਾਈਨਿੰਗ ਸਟਾਰਸ ਕਹਿੰਦੇ ਪਲੀਜ਼ ਪ੍ਰੇ ਫੋਰ ਇਮਰਾਨ ਖਾਨ, ਔਰ ਇਸੇ ਤਰ੍ਹਾਂ ਉਹ ਕਹਿੰਦੇ ਖਾਲਸਾ ਜ਼ਿੰਦਾਬਾਦ। ਮਿਸ਼ਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਦਵਿੰਦਰ ਸਿੰਘ ਜੀ ਐਂਡ ਸੁਰਮੁਖ ਮੁੰਦਰਾ ਜੀ, ਕੁਲਦੀਪ ਕੌਰ ਜੀ, ਸਤਨਾਮ ਢਿੱਲੋਂ ਜੀ ਕਹਿੰਦੇ ਨੇ ਕਿ ਅਮਰੀਕਨ ਰਾਜਦੂਤ ਨੇ ਜੋ ਦਰਬਾਰ ਸਾਹਿਬ ਵਿੱਚ ਗੱਲਾਂ ਕਹੀਆਂ ਨੇ ਕਿ ਸਿੱਖ ਅਤੇ ਅਮਰੀਕਾ ਮਿਲ ਕੇ ਦੁਨੀਆ ਵਿੱਚ ਸ਼ਾਂਤੀ ਲਿਆ ਸਕਦੇ ਨੇ, ਇਹ ਗੱਲ ਬੜੀ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਉਹ ਕਰਨਾ ਕੀ ਲੋਚਦੇ ਨੇ, ਇਸ ਦੇ ਮਾਇਨੇ ਕੀ ਨੇ। ਇਸ ਦੇ ਉੱਤੇ ਅਸੀਂ ਇੱਕ ਸੈਗਮੈਂਟ ਕੀਤਾ ਸੀਗਾ ਹਰਮਨ ਹਾਂਜੀ ਪੰਨੂ ਜੀ ਪਿੰਡ ਲੋਕਾ ਤਹਿਸੀਲ ਪੱਟੀ ਤੋਂ ਦੇਖ ਰਹੇ ਨੇ ਸਾਨੂੰ। ਹਾਂ, ਇਹ ਸਾਡੇ ਰੈਗੂਲਰ ਵਿਊਅਰ ਨੇ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਅਵਤਾਰ ਸਿੰਘ, ਜਸਕੀਰਤ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਪਾਲ ਸਿੰਘ, ਅਮਰਜੀਤ ਸੈਣੀ ਐ ਲਖਵਿੰਦਰ ਸਿੰਘ ਔਲਖ ਖਾਲਸਾ ਦੇਸ਼ ਪੰਜਾਬ, ਔਰ ਇਸੇ ਤਰ੍ਹਾਂ ਬਸਰਾ 4759 ਇੰਦਰਜੀਤ ਸਿੰਘ ਸੰਧੂ ਐਂਡ ਸਤਨਾਮ ਢਿੱਲੋਂ, ਪਾਲ ਗਰੇਵਾਲ ਐਂਡ ਦੈਟਸ ਆਲ। ਥੈਂਕ ਯੂ ਸਭ ਦਾ। ਫੇਸਬੁੱਕ ਤੇ ਵੀਰ ਮੁਹੰਮਦ ਅਨਵਰ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ। ਕਮਲ ਸਿੰਘ ਕਹਿੰਦੇ ਨੇ ਇੱਕ ਦਿਨ ਕਿਸੇ ਨੇ ਸਿੱਖਾਂ ਦੇ ਗੁਰੂ ਤੇ ਪਰਮੇਸ਼ਰ ਬਾਰੇ ਪੁੱਛਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜਿਹੇ ਅਨੇਕਾਂ ਸ਼ਬਦ ਹਨ ਜੋ ਗੁਰੂ ਸਾਹਿਬ ਨੂੰ ਪਰਮੇਸ਼ਰ ਦੱਸਦੇ ਹਨ ਤੇ ਸਿੱਖਾਂ ਨੂੰ ਇਹ ਮੰਨਣ ਦੀ ਹਦਾਇਤ ਕਰਦੇ ਹਨ ਜੋ ਸਿੱਖਾਂ ਲਈ ਗੁਰੂ ਸਾਹਿਬ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਸੋ ਸਿੱਖਾਂ ਲਈ ਗੁਰੂ ਸਾਹਿਬ ਤੇ ਪਰਮੇਸ਼ਰ, ਜਿਵੇਂ ਗੁਰੂ ਗੋਬਿੰਦ ਸਾਹਿਬ ਨੇ ਕਿਹਾ ਹੈ, ਇੱਕ ਸਾਡਾ ਆ ਰੂਪ ਹੈ ਜੋ ਦਿਸ ਰਿਹਾ, ਇੱਕ ਜੋ ਨਿਰਾਕਾਰ ਹੈ ਤੇ ਇੱਕ ਸ਼ਬਦ ਰੂਪ ਹੈ। ਇੱਥੇ ਦੂਜੇ ਧਰਮਾਂ ਵਾਲਿਆਂ ਨੂੰ ਵੀ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਰਬ ਵਿੱਚ ਪੈਦਾ ਹੋਏ ਧਰਮਾਂ ਵਿੱਚ ਜੀਵ ਆਤਮਾ ਦੀ ਮੰਜ਼ਿਲ ਹੋਰ ਹੈ, ਭਾਵ ਕਿ ਨਰਕ ਸੁਰਗ, ਪਰ ਭਾਰਤ ਵਿੱਚ ਪੈਦਾ ਹੋਏ ਧਰਮਾਂ ਵਿੱਚ ਮੰਜ਼ਿਲ ਮੁਕਤੀ ਤੇ ਪ੍ਰਭੂ ਪ੍ਰਾਪਤੀ ਹੈ। ਗੁਰੂ ਸਾਹਿਬ ਵੇਲੇ ਵੀ ਉਹੀ ਹਿੰਦੂ ਜਾਂ ਮੁਸਲਮਾਨ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਸਿੱਖ ਬਣੇ ਜੋ ਪ੍ਰਭੂ ਪ੍ਰਾਪਤੀ ਦੇ ਇੱਛਕ ਸਨ। ਸਿੱਖੀ ਬਹੁਤ ਬਰੀਕ ਹੈ, ਜਿਵੇਂ ਇੱਕ ਪਾਸੇ ਉਪਦੇਸ਼ ਹੈ ਸਾਧ ਕੇ ਚਰਨ ਧੋ ਕੇ ਪੀਵੋ, ਤੇ ਸਾਧ ਨੂੰ ਉਪਦੇਸ਼ ਹੈ ਕਿ ਚਰਨਾਂ ਨੂੰ ਹੱਥ ਨਹੀਂ ਲਵਾਉਣਾ। ਇਸੇ ਤਰ੍ਹਾਂ ਫਿਰ ਕਮਲ ਸਿੰਘ ਹੋਰਾਂ ਨੇ ਅੱਗੇ ਕੰਟੀਨਿਊ ਰੱਖਿਆ ਆਪਣੀ ਲਿਖਤ ਨੂੰ। ਪਹਿਲੇ ਕਿਸਾਨ ਮੋਰਚੇ ਵੇਲੇ ਵੀ ਇਹ ਸਰਵਣ ਸਿੰਘ ਪੰਧੇਰ ਦਾ ਗਰੁੱਪ ਦਿੱਲੀ ਵੱਖਰਾ ਹੀ ਬੈਠਾ ਸੀ, ਇੱਥੇ ਹੀ ਨਿਹੰਗ ਸਿੰਘ ਬੈਠੇ ਸਨ ਤੇ ਇੱਥੇ ਹੀ ਬੀਜੇਪੀ ਦੇ ਗੁੰਡਿਆਂ ਨੇ 26 ਜਨਵਰੀ ਤੋਂ ਬਾਅਦ ਕਈ ਵਾਰ ਹਮਲਾ ਕੀਤਾ ਸੀ ਤੇ ਇੱਕ ਸਿੰਘ ਬੀਬੀਆਂ ਵਾਲੇ ਪਾਸੇ ਨੂੰ ਬਚਾਉਂਦਿਆਂ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਲਾਲ ਕਿਲੇ ਵੱਲ ਕੂਚ ਕੀਤਾ ਸੀ ਤੇ ਹੁਣ ਵੀ ਅਕਾਲ ਤਖਤ ਤੋਂ ਅਰਦਾਸ ਕਰਕੇ ਤੁਰੇ ਹਨ। ਸੋ ਬੇਸ਼ੱਕ ਇਹ ਕੋਈ ਸਿੱਖ ਮੁੱਦਾ ਲੈ ਕੇ ਨਹੀਂ ਤੁਰੇ, ਪਰ ਅੰਦਰ ਜੋ ਆਪਣੇ ਰਾਜ ਮਾਣੇ ਹੋਣ ਦਾ ਤੇ ਸਿੱਖੀ ਦਾ ਜਜ਼ਬਾ ਕੰਮ ਕਰਦਾ ਹੈ
ਉਸ ਤੋਂ ਹੀ ਸਾਰੇ ਕਾਮਰੇਡ ਤੇ ਸਰਕਾਰਾਂ ਡਰਦੀਆਂ ਹਨ ਕਿ ਇਹ ਕਿਤੇ ਸਿੱਖ ਸੰਘਰਸ਼ ਦਾ ਰੂਪ ਹੀ ਨਾ ਲੈ ਲਵੇ। ਬਿਲਕੁਲ ਤੁਸੀਂ ਠੀਕ ਫਰਮਾਇਆ। ਜੀ ਕਿਰਪਾਲ ਸਿੰਘ ਚੀਮਾ, ਆਜ਼ਾਦੀ ਜਾਂ ਗੁਲਾਮੀ, ਇਹ ਸਾਰੀ ਉਸੇ ਹਿੰਦੂ ਰਾਸ਼ਟਰ ਦੀ NIA ਪੁਲਿਸ ਹੈ ਜੋ 1984 ਵਿੱਚ ਵੀ ਦਰਬਾਰ ਸਾਹਿਬ ਵਿੱਚ ਇਸੇ ਤਰ੍ਹਾਂ ਕਤਲੇਆਮ ਕਰਨ ਆਈ ਸੀ। ਅੱਜ ਇਸ ਰਾਸ਼ਟਰੀ ਫੋਰਸ ਕੋਲ ਤੁਹਾਡੇ ਤੇ ਜ਼ੁਲਮ ਕਰਨ ਦੀਆਂ ਸਾਰੀਆਂ ਪਾਵਰਾਂ ਹਨ। ਪੀੜਤ ਜ਼ਖਮੀਆਂ ਬੇਦੋਸ਼ੀਆਂ ਨੂੰ ਇਨਸਾਫ ਨਾ ਦੇ ਕੇ ਪੀੜਤ ਦਾ ਇਲਾਜ ਨਾ ਕਰਵਾਉਣ ਦੇਣ ਦਾ ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਰਾਸ਼ਟਰ ਵਿਰੋਧੀ ਹੋਰ ਆਉਣ ਵਾਲੇ ਸਮੇਂ ਵਿੱਚ ਹਿੰਦੂ ਰਾਸ਼ਟਰ ਵਾਲੇ ਪੰਜਾਬ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਰਾਸ਼ਟਰ ਲਈ ਖਤਰਾ ਦੱਸ ਕੇ ਮੁੜ ਨਸਲਕੁਸ਼ੀ ਕਰ ਜਾਂ ਕਰਵਾ ਸਕਦੇ ਹਨ। ਆਜ਼ਾਦੀ ਖਾਲਸੇ ਦਾ ਸੁਭਾਅ ਹੈ। ਤੁਹਾਡੀ ਆਜ਼ਾਦੀ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਪਈ ਹੈ। ਸੀਸ ਚਰਨਾਂ ਵਿੱਚ ਰੱਖ ਕੇ ਆਜ਼ਾਦੀ ਸ੍ਰੀ ਸਾਹਿਬ ਚੁੱਕ ਲਓ ਭਾਈ, ਹੱਲ ਇੱਕ ਹੀ ਹੈ ਭਾਈ, ਫੈਸਲਾ ਤੁਸੀਂ ਆਪ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਦਵਿੰਦਰ ਸਿੰਘ, ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ। ਖਾਲਸਾ GP ਸਿੰਘ ਲਿਖਦੇ ਨੇ, ਮਸਲਾ ਕਿਸਾਨਾਂ ਨੂੰ ਘੱਗਰ ਤੇ ਖਨੌਰੀ ਰੋਕਣ ਦਾ ਨਹੀਂ, ਅਸਲ 'ਚ ਹਿੰਦ ਸਰਕਾਰ ਪੱਛਮੀ ਮੁਲਕਾਂ ਤੇ ਵੱਡੀਆਂ ਤਾਕਤਾਂ ਦੀ ਸਿੱਖ ਹਮਾਇਤ ਤੇ ਰੈਫਰੈਂਡਮ ਦੇ ਅਸਰ ਕਰਕੇ ਇਸੇ ਨੂੰ ਖਾਲਸਾ ਰਾਜ ਦੀ ਸਰਹੱਦ ਮੰਨ ਰਹੀ ਲੱਗਦੀ ਹੈ। ਜਦੋਂ SFJ ਦੇ ਨਕਸ਼ੇ 'ਚ ਤਾਂ ਖਾਲਸੇ ਰਾਜ ਦੀਆਂ ਸਰਹੱਦਾਂ ਯਮਨਾ ਪਾਰ ਤੱਕ ਦਿਖਾਈਆਂ ਨੇ। ਕਿਤੇ ਇਹ ਬਾਰਡਰਾਂ ਦੀ ਕਿਲ੍ਹੇਬੰਦੀ ਸਰਹੱਦਾਂ ਲਈ ਹੋਣ ਵਾਲੀ ਗੱਲਬਾਤ 'ਚ ਸੌਦੇਬਾਜ਼ੀ ਕਰਨ ਲਈ ਤਾਂ ਨਹੀਂ ਕੀਤੀ ਕੇਂਦਰ ਨੇ। ਸੋ ਇਹ ਵੀ ਇੱਕ ਵਿਊ ਪੁਆਇੰਟ ਹੈ। ਵੀਰ ਗੁਰਨਾਮ ਸਿੰਘ ਕਹਿੰਦੇ ਨੇ ਐਕਸਲੈਂਟ ਪ੍ਰੋਗਰਾਮ ਹੈ, ਅਮੇਜ਼ਿੰਗ, ਬਹੁਤ ਸ਼ੁਕਰੀਆ। ਟੋਨੀ ਢਿੰਡਸਾ, ਜਗਰਾਜ ਸਿੰਘ ਸਿੱਧੂ, ਸਾਡੇ ਵੀਰ ਬੌਬ ਸਿੰਘ ਔਰ ਦੀਪ ਸਿੰਘ, ਇਹਨਾਂ ਸਾਰਿਆਂ ਦੀ ਫਤਿਹ ਹੈ। ਦੀਪ ਸਿੰਘ ਕਹਿੰਦੇ ਨੇ ਜੋ ਹੋ ਰਿਹਾ ਵਾਹਿਗੁਰੂ ਜੀ ਦੇ ਭਾਣੇ ਵਿੱਚ ਹੋ ਰਿਹਾ, ਸ਼ਾਇਦ ਭਾਰਤੀ ਗੁਲਾਮੀ ਦੀ ਨੀਂਦ ਵਿੱਚੋਂ ਪੰਜਾਬ ਨੂੰ ਜਾਗ ਆ ਜਾਵੇ ਤਾਂ ਪੰਜਾਬ ਆਜ਼ਾਦੀ ਵਿੱਚ ਉੱਠ ਖੜਾ ਹੋਏ। ਬਿਲਕੁਲ ਠੀਕ ਹੈ, ਤੁਸੀਂ ਠੀਕ ਫਰਮਾਇਆ। ਔਰ ਮੁਹੰਮਦ ਅਸਲਮ ਚੌਧਰੀ, ਉਹਨਾਂ ਨੇ ਤੁਹਾਨੂੰ ਵੀ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਕਿ ਵੀ ਯੋਰ ਲਾਈਫ ਮਿਸ਼ਨ to speak for the oppressed humans is a hope for them. It is bound to bring results. ਬਹੁਤ ਸ਼ੁਕਰੀਆ। ਫਿਰ ਮੁਹੰਮਦ ਅਨਵਰ, ਉਹਨਾਂ ਦੇ ਹੋਰ ਵੀ 2-3 ਨੇ ਮੈਸੇਜ, ਸੋਹਣ ਸਿੰਘ ਮਾਇਲ, ਪ੍ਰਭਦਿਆਲ ਸਿੰਘ, ਔਰ ਅਖੀਰਲਾ ਮੈਸੇਜ ਮੈਂ ਰਾਜਵਿੰਦਰ ਸਿੰਘ, ਉਹ ਇਹ ਕਹਿੰਦੇ ਨੇ I wish some of our illiterate talk show hosts learn from you how to use the information out there rather than blindly supporting Israel which is committing atrocities against humanity. ਦੇਖੋ ਅਸੀਂ ਇਹ ਸਮਝਦੇ ਹਾਂ ਵੀ ਜ਼ੁਲਮ ਤਾਂ ਕੋਈ ਵੀ ਕਰੇ, ਕੱਲ ਨੂੰ ਸਾਡੀ ਆਪਣੀ ਹਕੂਮਤ ਖਾਲਿਸਤਾਨ ਦੇ ਵਿੱਚ ਵੀ ਜੇ ਕੋਈ ਧੱਕਾ ਕਰੇਗਾ ਤੇ ਅਸੀਂ ਇਵੇਂ ਹੀ ਆਵਾਜ਼ ਚੁੱਕਾਂਗੇ। ਇਹ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸਿੱਖ ਦਾ ਕਿਰਦਾਰ, ਕਰੈਕਟਰ, ਇਹ ਪੈਮਾਨਾ, ਇਹ ਸਾਡਾ ਸਟੈਂਡਰਡ ਗੁਰੂ ਨੇ ਸੈੱਟ ਕੀਤਾ ਹੋਇਆ। ਬਾਕੀ ਵੱਡੇ ਪਰਿਖੇਪ ਦੇ ਵਿੱਚ ਸਾਡੇ ਇੰਟਰਸਟ ਕਿੱਥੇ ਸੇਫ ਨੇ, ਕਿਹਨਾਂ ਦੇ ਨਾਲ ਅਸੀਂ ਜਾਣਾ ਹੈ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਕਿਸੇ ਵੀ ਹਾਲਤ ਦੇ ਵਿੱਚ ਜਦੋਂ ਦੀਨ ਦੇ ਉੱਤੇ, ਆਮ ਮਜ਼ਲੂਮ ਦੇ ਉੱਤੇ ਜਿਹੜਾ ਕੋਈ ਜ਼ੁਲਮ ਹੁੰਦਾ ਹੈ ਤੇ ਇਸ ਦੇ ਖਿਲਾਫ ਆਵਾਜ਼ ਚੁੱਕਣੀ ਸਾਡਾ ਫਰਜ਼ ਹੈ। ਕਨਕਲੂਜਨ ਦੇ ਵਿੱਚ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਲੋਕ, ਨਾਨਕ ਹਰ ਨਾਮ ਜਿਨੀ ਅਰਾਧਿਆ, ਅਨ ਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੇ ਕਾਰ। ਕਿ ਜਿਨ੍ਹਾਂ ਨੇ ਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਯਾਦ ਕੀਤਾ, ਉਸ ਵਾਹਿਗੁਰੂ ਨੂੰ ਅਰਾਧਿਆ, ਦਿਨ ਤੇ ਰਾਤ ਉਹਨਾਂ ਦੀ ਸੁਰਤ ਉਸ ਵਾਹਿਗੁਰੂ ਨਾਲ ਜੁੜੀ ਹੁੰਦੀ ਹੈ। ਔਰ ਇਹ ਜਿਹੜੀ ਮਾਇਆ ਹੈ ਇਹ ਤਾਂ ਖਸਮ ਦੀ, ਅਕਾਲ ਪੁਰਖ ਦੀ ਬੰਦੀ ਹੈ, ਉਹਦੀ ਨੌਕਰਾਣੀ ਹੈ। ਔਰ ਉਸ ਦੇ ਅੱਗੇ ਜਿਹੜਾ ਹੈ, ਜੇ ਤੁਸੀਂ ਮਾਲਕ ਦੇ ਨਾਲ ਜੁੜ ਜਾਂਦੇ ਹੋ ਤੇ ਫਿਰ ਉਹ ਤੁਹਾਡੀ ਖਿਦਮਤ 'ਚ ਇੱਕ ਬੰਦੀ ਬਣ ਕੇ ਹਾਜ਼ਰ ਹੁੰਦੀ ਹੈ, ਨੌਕਰਾਣੀ ਬਣ ਕੇ, ਨਾ ਕਿ ਸ਼ਾਹਣੀ ਬਣ ਕੇ ਤੁਹਾਡੇ ਸਿਰ ਤੇ ਸਵਾਰ ਹੁੰਦੀ ਹੈ। ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ, ਗੁਰ ਪ੍ਰਸਾਦੀ ਜਿਨ ਬੁਝਿਆ, ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭੌਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਕਿ ਭਾਈ ਜਿਹੜੇ ਇਸ ਰਸਤੇ ਤੇ ਤੁਰਦੇ ਨੇ, ਸਤਿਗੁਰੂ ਰਹਿਮਤ ਕਰਦੇ ਨੇ, ਉਸ ਨੂੰ ਪੂਰਾ ਬਣਾਉਂਦੇ ਨੇ। ਪੂਰੇ ਕਾ ਕੀਆ ਸਭ ਕੁਛ ਪੂਰਾ,
ਘਾਟਵਾਦ ਕਿਛ ਨਾਹੀਂ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਇਸ ਹੁਕਮ ਦੀ ਸਮਝ ਆਈ, ਉਹਨਾਂ ਦੇ ਲਈ ਮੁਕਤੀ ਦਾ ਦਰਵਾਜ਼ਾ, ਮੋਖ ਦੁਆਰ ਖੁੱਲ੍ਹ ਗਿਆ, ਉਹਨਾਂ ਨੇ ਉਸ ਨੂੰ ਹਾਸਲ ਕੀਤਾ। ਅੱਛਾ। ਇਹ ਗੁਰਮੁਖ ਦੀ ਕਾਰ ਹੈ। ਪਰ ਜਿਹੜੇ ਮਨਮੁਖ ਨੇ ਉਸ ਹੁਕਮ ਨੂੰ ਸਮਝਦੇ ਨਹੀਂ, ਉਹਨਾਂ ਨੂੰ ਫਿਰ ਮੌਤ ਦਾ, ਜੰਮ ਦਾ ਡਰ ਹਮੇਸ਼ਾ ਸਤਾਉਂਦਾ ਹੈ। ਗੁਰਮੁਖ ਉਹ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਆਰਾਧਿਆ, ਯਾਦ ਕੀਤਾ, ਉਹ ਇਸ ਭੋਜਲ ਸੰਸਾਰ ਤੋਂ ਪਾਰ ਤਰ ਜਾਂਦੇ ਨੇ। ਸਭ ਅਵਗੁਣ ਗੁਣੀ ਮਿਟਾਇਆ, ਗੁਰੂ ਆਪੇ ਬਖਸ਼ਣਹਾਰ। ਉਹਨਾਂ ਵਿਚਲੇ ਔਗਣ ਸਤਿਗੁਰੂ ਖਤਮ ਕਰ ਦਿੰਦਾ ਹੈ ਔਰ ਗੁਰੂ ਬਖਸ਼ਿੰਦਾ ਹੈ, ਬਖਸ਼ਣਹਾਰ ਹੈ। ਔਰ ਇਸੇ ਹੀ ਸ਼ਲੋਕ ਦੀ ਤਰਜਮਾਨੀ ਅੱਗੋਂ ਪੌੜੀ ਰੂਪ ਦੇ ਵਿੱਚ ਹੈ। ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਛ ਜਾਣਦਾ, ਹਰ ਜੀਵੜ ਨਾਹੀ ਕੋਏ ਜਾਣ, ਹਰ ਧਰਮ ਵਿਚਾਰਦਾ, ਕਾੜਾ ਅੰਦੇਸਾ ਕਿਉਂ ਕੀਜੈ, ਜਾਂ ਨਾਹੀ ਅਧਰਮ ਮਾਰਦਾ। ਕਿ ਭਾਈ ਵਾਹਿਗੁਰੂ ਦੇ ਰਸਤੇ ਤੇ ਤੁਰੇ ਹੋਏ ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕੁਝ ਜਾਣਦਾ। ਜਿਹੜੇ ਰੱਬ ਦੇ ਭਗਤ ਨੇ ਉਹਨਾਂ ਦੀ ਪ੍ਰਤੀਤ ਨਿਰੰਕਾਰ ਨੂੰ ਹੈ, ਉਹ ਫੇਥ ਰੱਖਦੇ ਨੇ ਰੱਬ ਦੇ ਉੱਤੇ। ਔਰ ਹਰੀ ਵਾਹਿਗੁਰੂ ਸਭ ਕੁਝ ਜਾਣਦਾ ਹੈ। ਉਹਨਾਂ ਦੇ ਲਈ ਹਰ ਜੀਵੜ ਨਾ ਹੀ ਕੋਈ ਜਾਨ, ਉਹਨਾਂ ਨੂੰ ਪਤਾ ਹੈ ਵੀ ਵਾਹਿਗੁਰੂ ਵਰਗਾ ਹੋਰ ਕੋਈ ਨਹੀਂ। ਹਰ ਧਰਮ ਵਿਚਾਰਦਾ, ਉਹਨਾਂ ਦੇ ਲਈ ਜਿਹੜਾ ਹੈ ਉਹ ਸਿਰਫ ਤੇ ਸਿਰਫ ਵਾਹਿਗੁਰੂ ਹੈ, ਉਸ ਤੋਂ ਬਿਨਾਂ ਕੁਛ ਨਹੀਂ। ਕਾੜਾ ਅੰਦੇਸਾ ਕਿਉਂ ਕੀਜੈ, ਜਦੋਂ ਵਾਹਿਗੁਰੂ ਦੇ ਅੱਗੇ ਆਪਾ ਸਮਰਪਣ ਹੈ, ਫਿਰ ਕਿਸੇ ਗੱਲ ਦਾ ਫਿਕਰ, ਚਿੰਤਾ ਜਾਂ ਸ਼ੱਕ ਕਿਉਂ ਕੀਤਾ ਜਾਏ, ਜਾਂ ਨਾ ਹੀ ਅਧਰਮ ਮਾਰਦਾ। ਕਿਉਂਕਿ ਅਲਟੀਮੇਟਲੀ ਰੱਬ ਨਿਆਂ ਕਰਦਾ ਹੈ, ਉਹ ਨਿਆਂਈ ਹੈ। ਔਰ ਉਹ ਬਿਨਾਂ ਕਿਸੇ ਵੀ ਅਧਰਮ ਕਰਨ, ਜਿਹੜਾ ਧਰਮ ਕਰਦਾ ਹੈ ਉਸ ਦੇ ਲਈ ਉਹ ਪਨਿਸ਼ਮੈਂਟ ਹੁੰਦੀ ਹੈ। ਉਹ ਉਸ ਤੋਂ ਬਿਨਾਂ ਅਧਰਮ ਤੋਂ ਨਹੀਂ ਮਾਰਦਾ। ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰਦਾ, ਸਾਹਿਓ ਭਗਤੋਂ ਕਰ ਜੋੜ, ਹਰ ਭਗਤ ਜਨ ਤਾਰਦਾ। ਕਿ ਭਾਈ ਉਹ ਵਾਹਿਗੁਰੂ ਸੱਚਾ ਹੈ, ਉਸ ਦਾ ਇਨਸਾਫ ਸੱਚਾ ਹੈ। ਜਿਹੜਾ ਪਾਪੀ ਹੈ ਉਹੀ ਹਾਰਦਾ ਹੈ, ਸੱਚੇ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸਲਾਹਿਓ ਭਗਤੋ ਕਰ ਜੋੜ, ਹੇ ਵਾਹਿਗੁਰੂ ਦੇ ਪਿਆਰਿਓ ਭਗਤੋ, ਹੱਥ ਜੋੜ ਕੇ ਉਸ ਵਾਹਿਗੁਰੂ ਦੀ ਸਲਾਹਤਾ ਕਰੋ, ਉਸ ਦੇ ਅੱਗੇ ਸੀਸ ਨਵਾਓ। ਹਰ ਭਗਤ ਜਨ ਤਾਰਦਾ, ਉਹ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਹਮੇਸ਼ਾ ਤਾਰਦਾ ਹੈ, ਮੁਕਤ ਕਰਦਾ ਹੈ, ਉਹਨਾਂ ਨੂੰ ਹਮੇਸ਼ਾ ਹੀ ਆਨੰਦ ਬਖਸ਼ਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਜ਼ ਕਰਨੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।